I would like to say a few words about this institution. ਜਿਹੜੀ ਸੰਤ ਸਿੰਘ ਸੁੱਖਾ ਸਿੰਘ ਇੰਸਟੀਟਿਊਸ਼ਨ ਹੈ ਅੱਜ ਇਹ 114 ਸਾਲ ਪੁਰਾਣੀ ਹੈ। This is the oldest Sikh institution in the world, I should say, क्योंकि ਜਿਹੜੀਆਂ ਇਸ ਤੋਂ ਪਹਿਲਾਂ ਖੁੱਲ੍ਹੀਆਂ ਸਨ ਕੁਝ ਸੰਸਥਾਵਾਂ ਉਹ ਪਾਕਿਸਤਾਨ ਚਲੀ ਗਈਆਂ ਔਰ ਖਤਮ ਹੋ ਗਈਆਂ। ਇਹ 13 ਮਈ 1893 ਨੂੰ ਸ਼ੁਰੂ ਹੋਈ ਸੀ। ਖਾਲਸਾ ਕਾਲਜ 1897 ਚ ਹੋਂਦ 'ਚ ਆਇਆ ਔਰ ਖਾਲਸਾ ਕਾਲਜੀਏਟ ਸਕੂਲ 22 ਅਕਤੂਬਰ 1893 ਨੂੰ ਹੋਂਦ 'ਚ ਆਇਆ। As such, this institution is little older than even the Khalsa Collegiate School. और ਇਹਦੇ ਵਿੱਚ ਅੱਜ ਸਾਡੇ ਕੋਲ ਇੱਕ ਵਿਮਨ ਕਾਲਜ ਹੈ, ਇੱਕ ਕਾਲਜ ਆਫ ਕਾਮਰਸ ਫਾਰ ਵਿਮਨ ਹੈ, ਇੱਕ ਸੀਨੀਅਰ ਸੈਕੰਡਰੀ ਸਕੂਲ ਹੈ, ਸਾਡੇ ਕੋਲ ਹਾਈ ਸਕੂਲ ਹੈ, ਬਰਸ਼ ਚਾਮ ਹੈ, ਛੋਟੇ ਬੱਚਿਆਂ ਦੇ ਸਕੂਲ ਨੇ। ਇਸ ਤਰ੍ਹਾਂ ਹੀ ਸਾਡੇ ਕੋਲ ਜੰਡਿਆਲਾ ਤਰਨਤਾਰਨ ਰੂਰਲ ਏਰੀਆ ਜਾ ਰਹੇ ਹਾਂ। ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਇੱਕ ਕਾਲਜ ਜਿਹੜਾ ਹੈ ਰਮਦਾਸ ਖੋਲ੍ਹ ਰਹੇ ਹਾਂ। ਰੂਰਲ ਏਰੀਆਜ਼ ਦੇ ਵਿੱਚ ਅਸੀਂ ਜਾ ਰਹੇ ਹਾਂ ਔਰ ਹੋਰ ਵੀ ਪਿੰਡਾਂ ਦੇ ਵਿੱਚ ਅਸੀਂ ਐਲੀਮੈਂਟਰੀ ਸਕੂਲਸ ਬਣਾ ਰਹੇ ਹਾਂ, ਕਿਉਂਕਿ ਜੰਡਿਆਲੇ ਸਾਡਾ ਸਕੂਲ ਜਿਹੜਾ ਹੈ ਪਰਸਨਲੀ ਮੈਂ ਚਾਹੁੰਦਾ ਕਿ ਉਹਨੂੰ ਅਸੀਂ ਇੱਕ ਨਿਊਕਲੀਅਸ ਸਕੂਲ ਬਣਾ ਕੇ ਅਤੇ ਸੈਟੇਲਾਈਟ ਸਕੂਲ ਜਿਹੜੇ ਨੇ ਉੱਥੇ ਆਲੇ ਦੁਆਲੇ ਜਿਹੜੇ ਨੇ ਪਿੰਡਾਂ ਦੇ ਵਿੱਚ ਇੰਟੀਰੀਅਰਸ ਦੇ ਵਿੱਚ ਉਹ ਕਾਇਮ ਕੀਤੇ ਜਾਣ, ਕਿਉਂਕਿ ਵਿਦਿਆ ਹੀ ਇੱਕ ਐਸੀ ਚੀਜ਼ ਹੈ ਜਿਹੜੀ ਸਾਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾ ਸਕਦੀ ਹੈ। ਜੇ ਵਿਦਿਆ ਨਾ ਹੋਈ ਤਾਂ ਅਸੀਂ ਕੁਛ ਵੀ ਨਹੀਂ। ਸੋ ਇਸ ਸੰਸਥਾ ਨੇ ਬਹੁਤ ਵਿਦਵਾਨ ਪੈਦਾ ਕੀਤੇ ਨੇ ਜੀ। ਐਡਮਿਨਿਸਟ੍ਰੇਟਰ ਲਾਸਟ ਈਅਰ ਜਿਹੜਾ ਪਹਿਲਾਂ ਸਾਡੇ ਗਵਰਨਰ ਸਨ ਜਨਰਲ ਛਿੱਬਰ, ਹੀ ਵਾਜ਼ ਫਰੋਮ ਦਿਸ ਸਕੂਲ। ਬਹੁਤ ਸਾਰੇ IAS IPS ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਤੁਹਾਨੂੰ ਫੋਰੈਸਟ ਦੇ ਬਹੁਤ ਵਿਦਿਆਰਥੀ ਮਿਲਣਗੇ ਔਰ ਉਹ ਆਪਣੇ ਆਪ ਨੂੰ ਫੋਰੈਸਟੀਅਨ ਕਹਿੰਦੇ ਨੇ। ਐਂਡ ਦੈਟ ਫੋਰੈਸਟੀਅਨ ਸਪਿਰਿਟ ਜਿਹੜੀ ਹੈ ਉਹ ਪ੍ਰੀਵੇਲ ਕਰਦੀ ਹੈ ਥਰੂ ਆਊਟ ਦੀ ਵਰਲਡ ਸਾਡੇ ਸਕੂਲਸ ਦੇ ਵਿੱਚ। ਔਰ ਤੁਹਾਨੂੰ ਡਾਕਟਰਸ ਬਹੁਤ ਮਿਲਣਗੇ, ਟੌਪ ਡਾਕਟਰਸ ਮਿਲਣਗੇ, ਟੌਪ ਇੰਜੀਨੀਅਰਸ ਮਿਲਣਗੇ, ਆਰਮੀ ਪਰਸਨਸ ਮਿਲਣਗੇ, ਪੋਲੀਟੀਸ਼ੀਅਨਸ ਵੀ ਮਿਲਣਗੇ। ਸੋ ਇਸ ਸੰਸਥਾ ਨੇ ਬਹੁਤ ਵੱਡੀ ਦੇਣ ਜਿਹੜੀ ਹੈ ਇਹ ਸਿੱਖ ਸਮਾਜ ਨੂੰ ਦਿੱਤੀ ਹੈ। ਔਰ ਜਿਹੜੀਆਂ ਇੱਥੇ ਕੋਈ ਸਾਡੀਆਂ ਪਰੰਪਰਾਵਾਂ ਨੇ ਉਹ ਦੇ ਆਰ ਰੇਅਰ। ਹਰ ਸਕੂਲ ਦੇ ਵਿੱਚ, ਹਰ ਕਾਲਜ ਵਿੱਚ ਗੁਰਮਤਿ ਭਵਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਹੈ, ਸਹਿਜ ਪਾਠ ਹਰ ਇੰਸਟੀਟਿਊਸ਼ਨ ਚੱਲਦਾ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਬੱਚੇ ਪਾਠ ਕਰਦੇ ਨੇ, ਟੀਚਰਸ ਪਾਠ ਕਰਦੇ ਨੇ, ਹੈਡਸ ਪਾਠ ਕਰਦੇ ਨੇ ਔਰ ਉਹਨਾਂ ਦੀ ਡੇਜ਼ ਫਿਕਸ ਨੇ ਜਦੋਂ ਕਿ ਸਾਰੀਆਂ ਜਿਹੜੀਆਂ ਸਾਡੇ ਭੋਗ ਪੈਂਦੇ ਨੇ ਸਹਿਜ ਪਾਠ ਦੇ। ਸੋ ਕੀਰਤਨ ਯਾਨੀ ਜੋ ਅਸਲੀ ਸਪਿਰਿਟ ਹੈ। ਔਰ ਖਾਸ ਕਰਕੇ ਸਾਡੇ ਮੋਰਲ ਐਜੂਕੇਸ਼ਨ ਫੋਰਮ ਹੈ ਜਿਹਦੇ ਵਿੱਚ ਅਸੀਂ ਦੱਸਿਆ ਕਿ ਹਾਊ ਵੀ ਆਰ ਟੂ ਕੰਡਕਟ ਆਰ ਸੈਲਸ ਸੀਨੀਅਰਸ ਦੇ ਵਿੱਚ, ਜੂਨੀਅਰਸ ਦੇ ਵਿੱਚ, ਇਮਤਿਹਾਨਾਂ ਦੇ ਵਿੱਚ, ਕਾਲਜ ਦੇ ਵਿੱਚ। ਤੁਸੀਂ ਗੁਰਦੁਆਰੇ ਜਾਂਦੇ ਹੋ, ਮੰਦਿਰ ਜਾਂਦੇ ਹੋ, ਸਾਨੂੰ ਇਹ ਵੀ ਨਹੀਂ ਅਕਲ ਆਈ ਹਾਲੇ ਤੱਕ ਕਿ ਅਸੀਂ ਪੈਸੇ ਕਿੱਦਾਂ ਚੜ੍ਹਾਉਣੇ ਨੇ। ਜੇ ਗੁਰੂ ਨੂੰ ਗੁਰੂ ਮੰਨੇ ਤਾਂ ਉੱਥੇ ਕਰਦੇ ਹਾਂ, ਜਾ ਕੇ ਅਸੀਂ ਪੈਸੇ ਸੁੱਟ ਦਿੰਦੇ ਹਾਂ। ਇਹ ਤਾਂ ਕੋਈ ਡਿਸਰਿਸਪੈਕਟ। ਇੱਥੇ ਸਾਡੇ ਬੱਚੇ ਮੱਥਾ ਟੇਕਦੇ ਹੋਣਗੇ, ਤੁਸੀਂ ਵੇਖੋ ਕਮਾਲ ਟੇਕਣਗੇ। ਕਦੀ ਸੰਗਤ ਲੱਗੀ, ਬਹੁਤ ਸਾਰਾ ਦੀਵਾਨ ਲੱਗਾ, ਕਦੀ ਕੋਈ ਬੱਚਾ ਤੁਹਾਨੂੰ ਗੱਲਾਂ ਕਰਦਾ ਨਹੀਂ ਦਿਖਾਈ ਦੇਗਾ, ਕਿਉਂਕਿ ਵੀ ਆਰ ਮਾਟੋ ਸਾਡਾ ਮਾਟੋ ਇਹ ਹੈ ਕਿ ਉੱਥੇ ਬੋਲਣਾ ਦੀਵਾਨ ਦੇ ਵਿੱਚ ਪਾਪ ਦੇ ਬਰਾਬਰ ਹੈ। ਹਾਂਜੀ, ਇਟਸ ਅ ਸਿਨ। ਤੋ ਇਸ ਕਰਕੇ ਇੱਥੇ ਦਾ ਜਿਹੜਾ ਸਾਰਾ ਮਾਹੌਲ ਹੈ ਉਹ ਬਹੁਤ ਹੀ ਵਧੀਆ ਹੈ। ਲੜਕੀਆਂ ਦਾ, ਲੜਕਿਆਂ ਦਾ ਬਹੁਤ ਡਿਸਿਪਲਿਨਡ ਬੱਚੇ ਨੇ, ਕੋਈ ਕਿਸੇ ਨੂੰ ਔਰ ਜਿੱਥੇ ਐਕੈਡੈਮਿਕਸ ਨੇ ਵੀ ਟੌਪ ਇਨ ਦਾ ਯੂਨੀਵਰਸਿਟੀ ਇਨ ਕਾਮਰਸ, ਵੀ ਟੌਪ ਇਨ ਦਾ ਸਟੇਟ ਇਨ ਸਕੂਲ ਐਜੂਕੇਸ਼ਨ ਆਲਸੋ। ਤੁਹਾਡੇ ਕਿੰਨੇ ਸਟੂਡੈਂਟਸ ਨੇ? ਸਾਡੇ ਕੋਲ 5000 ਸਟੂਡੈਂਟ ਤੋਂ ਜ਼ਿਆਦਾ ਸਟੂਡੈਂਟ ਨੇ। ਤੁਹਾਡੇ ਕਿੰਨੇ ਸਕੂਲ ਤੇ ਕਾਲਜਸ? ਸਾਡੇ ਕੋਲ 6 ਸਕੂਲਸ ਨੇ, ਇੱਕ ਕਾਲਜ ਹੈ। ਇੱਕ ਕਾਲਜ ਅਸੀਂ ਹੁਣ ਉੱਥੇ ਖੋਲ੍ਹ ਰਹੇ ਹਾਂ, ਨਾਲ ਉੱਥੇ ਅਸੀਂ ਵੋਕੇਸ਼ਨਲ ਐਜੂਕੇਸ਼ਨ ਦਾ ਪ੍ਰਬੰਧ ਕਰ ਰਹੇ ਹਾਂ। ਉੱਥੇ ਖਾਸ ਕਰਕੇ ਜਿਹੜੇ ਸਾਲ ਦੇ ਕੋਰਸਿਸ ਦੇ ਲੜਕੀਆਂ ਲਈ ਰਮਦਾਸ ਪਿਓਰਲੀ ਫਾਰ ਗਰਲਸ ਉੱਥੇ ਜਾ ਰਹੇ ਹਾਂ ਅਸੀਂ। ਉੱਥੇ ਸਭ ਪ੍ਰਾਈਵੇਟਲੀ ਓਨਡ ਜਾਂ ਗਵਰਨਮੈਂਟ ਫੰਡਡ? ਕੋਈ ਗਵਰਨਮੈਂਟ ਸਾਨੂੰ ਫੰਡ ਨਹੀਂ ਦਿੰਦੀ, ਸਵਾਏ ਐਸ ਦੇ ਵਿੱਚੋਂ ਗਵਰਨਮੈਂਟ ਫੰਡ ਦਿੰਦੀ ਹੈ, ਉਹ ਸਾਨੂੰ ਕੋਈ ਫੰਡ ਨਹੀਂ ਦਿੰਦਾ। ਅਸੀਂ ਸੈਲਫ ਫਾਈਨਾਂਸਡ ਹਾਂ। ਗੋਡ ਗਿਵਸ ਅਸ ਫੰਡਸ, ਉਹ ਪਰਮਾਤਮਾ ਦਿੰਦਾ ਹੈ ਅਤੇ ਅਸੀਂ ਮੰਗਦੇ ਵੀ ਕਿਸੇ ਕੋਲੋਂ ਨਹੀਂ। ਆਈ ਨੈਵਰ ਬੈਗ ਫਰੋਮ ਐਨੀਵਨ ਕਿ ਸਾਨੂੰ ਪੈਸੇ ਦਿਓ ਜੀ, ਮਰ ਗਿਆ ਜੀ, ਲੁੱਟਿਆ ਗਿਆ ਜੀ, ਕਦੀ ਨਹੀਂ ਹੋਈ। ਮੈਂ ਨਹੀਂ ਕਦੀ ਪੈਸਾ ਕਿਸੇ ਕੋਲ ਮੰਗਿਆ ਅਤੇ ਦੇ ਜਾਵੇ ਮੇਰੇ ਸਟੂਡੈਂਟ ਹੀ ਐਸੇ ਨੇ। ਹਰਿਆਣੇ ਦਾ ਜਿਹੜਾ ਮੁੱਖ ਮੰਤਰੀ ਮੇਰਾ ਸਟੂਡੈਂਟ ਹੈ ਔਰ ਹੁੱਡਾ, ਉਹ ਪਿਛਲੇ ਸਾਲ ਆਏ ਸੀ ਅਤੇ 10 ਲੱਖ ਰੁਪਏ ਆਪੇ ਹੀ ਦੇ ਗਏ। ਮੈਂ ਨਹੀਂ ਕਿਹਾ ਨਾ ਦੇ ਜਾਓ, ਨਾ ਦੇ ਜਾਓ, ਉਹ ਆਪਣੇ ਆਪ ਨਾਲੇ ਗੋਡੇ ਨੂੰ ਹੱਥ ਲਾਉਂਦੇ ਨੇ, ਨਾਲੇ ਪੈਸੇ ਦੇ ਜਾਂਦੇ ਸੰਸਥਾ ਨੂੰ। ਸੋ ਆਈ ਐਮ ਹੈਪੀ ਔਨ ਦੈਟ ਅਕਾਊਂਟ। ਆਪ ਮੰਗਦੇ ਨਹੀਂ ਅਸੀਂ ਕਿਸੇ ਕੋਲ। ਇਹੀ ਵਾ ਸਵਾਲ ਜੀ ਕਿ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਹਾਲ ਮਾੜਾ ਹੈ, ਪ੍ਰਾਇਮਰੀ ਐਜੂਕੇਸ਼ਨ ਦਾ, ਉਹ ਕਿਉਂ ਅਤੇ ਉਹਦਾ ਕੀ ਸੁਧਾਰ ਹੋ ਸਕਦਾ? ਪੰਜਾਬ ਦੇ ਵਿੱਚ ਹਾਲਤ ਮਾੜੀ ਹੋਣ ਦਾ ਕਾਰਨ ਇਹ ਹੈ ਜੀ
ਕਿ ਲੈਕ ਆਫ ਸੁਪਰਵੀਜ਼ਨ, ਐਡਮਿਨਿਸਟ੍ਰੇਟਿਵ ਸਲੈਕਨੈਸ ਹੈ। ਹੋਰ ਨਾ ਟੀਚਰਸ ਦੇ ਵਿੱਚ ਕੋਈ ਘਾਟ ਹੈ। ਜ਼ਰੂਰੀ ਨਹੀਂ ਕਿ ਬਿਲਡਿੰਗਸ ਹੋਣ ਤੇ ਫਿਰ ਪੜ੍ਹਾਇਆ ਜਾ ਸਕਦਾ ਹੈ, ਬਿਲਡਿੰਗਸ ਤੋਂ ਬਗੈਰ ਵੀ ਪੜ੍ਹਾਇਆ ਜਾ ਸਕਦਾ ਹੈ। ਅਸੀਂ ਬਿਲਡਿੰਗਸ ਤੋਂ ਬਗੈਰ ਹੀ ਪੜ੍ਹੇ ਹਾਂ ਤੇ ਪੜ੍ਹਾਉਂਦੇ ਵੀ ਰਹੇ ਹਾਂ ਜੋ ਸਰਕਾਰ ਦੇ ਵਿੱਚ ਰਹੇ ਹਾਂ। ਔਰ ਪੜ੍ਹਾਈ ਦਾ ਤੇ ਬਿਲਡਿੰਗ ਦਾ ਕੋਈ ਬਹੁਤਾ ਤਾਲੁਕ ਨਹੀਂ ਹੈਗਾ, ਇਹ ਬਹਾਨੇ ਨੇ ਸਾਰੇ। ਸਿਰਫ ਹੈ ਸਲੈਕਨੈਸ ਔਨ ਦੀ ਪਾਰਟ ਆਫ ਦੀ ਐਡਮਿਨਿਸਟ੍ਰੇਸ਼ਨ। ਐਡਮਿਨਿਸਟ੍ਰੇਟਿਵ ਇਕੁਇਪਮੈਂਟਸ਼ਿਪ ਜਿਹੜੀ ਸਾਡੇ 'ਚ ਹੈ ਨਹੀਂ, ਤੇ ਪੋਲੀਟਿਕਸ ਜਿਹੜੀ ਹੈ ਉਹ ਜ਼ਿਆਦਾ ਇੱਥੇ ਇਨਵੋਲਵ ਹੋ ਗਈ ਹੈ। ਇੰਟਰਫੀਅਰੈਂਸ ਜਿਹੜੀ ਪੋਲੀਟੀਸ਼ੀਅਨਸ ਦੀ ਜ਼ਿਆਦਾ, ਇਸ ਕਰਕੇ ਅਦਰਵਾਈਜ਼ ਕੋਈ ਕਾਰਨ ਨਹੀਂ ਕਿ ਪੰਜਾਬ ਦੀ ਐਜੂਕੇਸ਼ਨ ਲੈਕ ਕਰ ਜਾਵੇ, ਅੱਜ ਵੀ ਨਹੀਂ ਹੋ ਸਕਦੀ। ਔਰ ਮੈਂ ਤੇ ਬਹੁਤ ਹੀ ਦੁਖਦਾਇਕ ਢੰਗ ਨਾਲ ਤੁਹਾਨੂੰ ਕਹਿਣਾ, ਕਿਉਂਕਿ ਅਸੀਂ ਕੈਂਸਰ ਹਸਪਤਾਲ ਇੱਕ ਬਣਾਇਆ ਹੈ, ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ, ਉਹਦਾ ਮੈਂ ਚੇਅਰਮੈਨ ਹਾਂ। ਇੱਥੇ ਮੈਂ ਬੈਠਾ ਹਾਂ ਤੇ ਮੇਰੇ ਪਾਸ ਆਏ 2 ਮੁੰਡੇ, ਉਹਨਾਂ ਮੈਨੂੰ ਇੱਕ ਐਕਸਰੇ ਰਿਪੋਰਟ ਦਿੱਤੀ ਤੇ ਉਹਨਾਂ ਕਿਹਾ ਜੀ ਕਿ ਦੇਖੋ, ਮੈਂ ਕਿਹਾ ਵੀ ਮੈਂ ਡਾਕਟਰ ਨਹੀਂ, ਇਹ ਤੇ ਤੁਹਾਡੀ ਹੈਗੀ ਐਕਸਰੇ ਰਿਪੋਰਟ ਹੈ ਤੇ ਤੁਸੀਂ ਉੱਥੇ ਹਸਪਤਾਲ ਜਾਣਾ ਪੈਣਾ। ਮੈਂ ਉਹਨਾਂ ਨੂੰ ਐਡਰੈਸ ਵਗੈਰਾ ਲਿਖਤਾ, ਡਾਕਟਰ ਦਾ ਨਾਂ ਲਿਖਤਾ ਤੇ ਉਹਨਾਂ ਨੂੰ ਮੈਂ ਜੋ ਦਿੱਤਾ ਪੰਜਾਬੀ 'ਚ ਲਿਖ ਕੇ, ਉਹ ਕਹਿਣ ਲੱਗੇ ਸਰ ਇਹਨਾਂ ਸਰ ਵੀ ਨਹੀਂ, ਅਸੀਂ ਤਾਂ ਜੀ ਪੜ੍ਹੇ ਨਹੀਂ, ਅਸੀਂ ਪੰਜਾਬੀ ਨਹੀਂ ਜਾਣਦੇ। ਔਰ ਨਾ ਪੰਜਾਬੀ ਜਾਣਦੇ ਸੀ। ਔਰ 22-24 ਸਾਲ ਦੇ ਮੁੰਡੇ ਹੋਣੇ ਨੇ, ਜਵਾਨ ਜੱਟਾਂ ਦੇ ਪੁੱਤ ਸਨ, ਖੇਮਕਰ ਤੋਂ ਆਏ ਸੀ ਤੇ ਮੈਂ ਰੋਣ ਲੱਗ ਪਿਆ। ਮੈਂ ਕਿਹਾ ਕਿ ਇਹ ਸਾਡੀ ਕੰਟਰੀਬਿਊਸ਼ਨ ਹੈ ਕਿ ਅਸੀਂ ਇਹ 22-24 ਸਾਲ ਦੇ ਮੁੰਡੇ ਨੇ, ਇਹਨਾਂ ਦੀ ਕੋਈ ਮਦਰ ਬਿਮਾਰ ਹੈ ਜਿਹਦੇ ਵਾਸਤੇ ਉਹ ਆਏ ਨੇ, ਇਹ ਪੰਜਾਬੀ ਨਹੀਂ ਜਾਣਦੇ, ਅਸੀਂ ਇਹਨਾਂ ਕੋਲ ਸਿੱਖੀ ਦੀ ਕੀ ਆਸ ਕਰਦੇ ਹਾਂ, ਗੁਰਬਾਣੀ ਦੀ ਕੀ ਆਸ ਕਰਦੇ ਹਾਂ। ਔਰ ਮੈਂ ਤਾਂ ਫਿਰ ਇਹ ਚਾਹੁੰਦਾ ਸਾਂ ਕਿ ਜਿੰਨੇ ਸਰਕਾਰੀ ਮੁਲਾਜ਼ਮ ਰਿਟਾਇਰ ਹੁੰਦੇ ਨੇ, ਆਫਟਰ ਆਲ ਦੇ ਆਰ ਪੇਡ ਬਾਈ ਦੀ ਗਵਰਨਮੈਂਟ, ਅੱਧੀਆਂ ਤਨਖਾਹਾਂ ਤੋਂ ਜ਼ਿਆਦਾ ਲੈ ਰਹੇ ਨੇ। ਆਇਆ ਇਹਨਾਂ ਨੂੰ ਇਨਵੋਲਵ ਕਰਕੇ, ਜੇ ਅਸੀਂ 12,000 ਪਿੰਡ ਆ ਸਾਡਾ ਪੰਜਾਬ ਦਾ, ਜੇ 12,500 ਪਿੰਡ ਦੇ ਵਿੱਚ ਅਸੀਂ ਜਾਣ ਨੂੰ ਤਿਆਰ ਹਾਂ, ਉੱਥੇ ਅਸੀਂ 15-15 ਦਿਨ ਦੇ ਕੈਂਪ ਲਾ ਕੇ ਸਾਰੇ ਪਿੰਡ ਨੂੰ ਪੜ੍ਹਾ ਕੇ ਤੇ ਫਿਰ ਦੂਜੇ ਪਿੰਡ ਚਲੇ ਜਾਈਏ ਤਾਂ ਕੋਈ ਆਖਰ ਤੇ ਆ ਨਹੀਂ ਜਾਂਦੀ। 1 ਸਾਲ ਦੇ ਵਿੱਚ ਅਸੀਂ ਸਾਰੇ ਪੰਜਾਬ ਨੂੰ ਲਿਟਰੇਟ ਬਣਾ ਸਕਦੇ ਹਾਂ। ਕੋਈ ਇੱਕ ਵੀ ਨਹੀਂ ਰਹਿ ਸਕਦਾ ਜਿਹੜਾ ਨਾ ਖਾਲੀ ਹੋਵੇ। ਬਾਕੀ ਹੋਰ ਕੋਈ ਇਹ ਗੱਲ ਹੀ ਨਹੀਂ ਕਿ ਕੋਈ ਪੜ੍ਹਾਵੇ ਨਾ ਜਾਂ ਕੋਈ ਪੜ੍ਹੇ ਨਾ, ਇਟਸ ਅ ਮਾਈਨਰ ਥਿੰਗ। ਇਹ ਤੇ ਸਾਡੀ ਸਲੈਕਨੈਸ ਹੈ ਔਨ ਦੀ ਪਾਰਟ ਆਫ ਦੀ ਐਡਮਿਨਿਸਟ੍ਰੇਸ਼ਨ ਜਿਹੜੇ ਕਿ ਹੋ ਰਿਹਾ, ਅਦਰਵਾਈਜ਼ ਇਟਸ ਨਾਟ ਪੋਸੀਬਲ।